ਇਹਨਾਂ ਨੇ ਕਿਹਾ ਜੀ 75 ਸਾਲਾਂ ਬਾਅਦ ਅਸੀਂ ਇਹ ਜਿਹੜਾ ਅੰਮ੍ਰਿਤ ਮਹੋਤਸਵ ਹੈ ਪੰਜਾਬ ਨੂੰ ਅਸੀਂ ਤਿਰੰਗੇ ਥੱਲੇ ਰੰਗਣਾ। ਉਹੀ ਜਵਾਨੀ ਦੀ ਕੌਲ, ਉਹੀ ਸਰ ਸਿਮਰਨਜੀਤ ਸਿੰਘ ਮਾਨ ਦੀ ਔਰ ਦਲ ਖਾਲਸਾ ਸਾਰਿਆਂ ਦੀ ਸੀ ਕਿ ਨਹੀਂ, ਇਹ ਤਿਰੰਗਾ ਧੋਖਾ ਹੈ। ਇਸ ਤਿਰੰਗੇ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਕੀਤਾ ਹੈ। ਇਹੀ ਤਿਰੰਗਾ ਸਾਡੀ ਨਵੰਬਰ ਨਸਲਕੁਸ਼ੀ ਲਈ ਜੰਮਿਆ ਇੰਡੀਅਨ ਸਿਸਟਮ ਰਜੀਮ ਔਰ ਸਾਡੀ ਆਪਣੀ ਹੋਂਦ ਦਾ ਪ੍ਰਤੀਕ ਸਾਡਾ ਨਿਸ਼ਾਨ ਸਾਹਿਬ ਹੈ। ਅਸੀਂ ਨਿਸ਼ਾਨ ਸਾਹਿਬ ਲਹਿਰਾਵਾਂਗੇ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਜਿਹੜਾ ਚੱਪੜਚਿੜੀ ਦਾ ਜੰਗ ਜਿੱਤਿਆ, ਉਹਦੀ ਯਾਦ ਦੇ ਵਿੱਚ ਜਿਹੜੇ ਇਹ ਮੀਨਾਰੇ ਫਤਿਹ ਇਸਟੈਬਲਿਸ਼ ਕੀਤਾ ਗਿਆ ਸੀ ਬਾਦਲ ਸਰਕਾਰ ਵੇਲੇ। ਇਸ ਕੰਟਰੋਲ ਤਾਂ ਗਵਰਨਮੈਂਟ ਦਾ ਹੈ, ਕਾਫੀ ਉੱਚਾ ਮੀਨਾਰ ਹੈ ਔਰ ਉਹਦੇ 'ਚ ਉਹਨਾਂ ਨੇ ਕੀਤਾ ਕਿ ਰੌਸ਼ਨੀਆਂ ਦੇ ਨਾਲ ਤਿਰੰਗਾ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ ਸੀ ਚੱਪੜਚਿੜੀ ਨੂੰ, ਉਹਨੇ ਖਾਲਸਾਈ ਨਿਸ਼ਾਨ ਚਲਾਇਆ ਸੀ। ਤੁਹਾਡਾ ਤਿਰੰਗਾ ਤਾਂ ਅਜੇ ਜੰਮਿਆ ਵੀ ਨਹੀਂ ਸੀ। ਇੱਕ ਪਾਸੇ ਸੀ ਘਰ ਘਰ ਤਿਰੰਗਾ, ਇੱਧਰ ਜਵਾਬ ਆਇਆ ਕਿ ਘਰ ਘਰ ਖਾਲਸਾਈ ਝੰਡਾ। ਅਸੀਂ 1849 ਤੱਕ ਸੋਵਰਨ ਸੀ। ਅੱਜ ਵੀ ਅਸੀਂ ਆਪਣੀ ਸੋਵਰਨਟੀ ਲਈ ਲੜ ਰਹੇ ਹਾਂ ਕਿਉਂਕਿ ਖਾਲਸੇ ਦਾ ਮਤਲਬ ਹੀ ਹੈ ਬਾਦਸ਼ਾਹ ਜਾਂ ਬਾਗੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਦੱਸਿਆ ਹੈ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਜਿਹੜੇ ਨੇ ਸਿੱਖ ਕੌਮ ਵੱਲੋਂ ਲਹਿਰਾਏ ਗਏ ਨੇ। ਸੋ ਭਾਰਤ ਵਿੱਚ ਵੀ ਭਾਰਤ ਦੇ ਜਿਹੜੇ ਕਬਜ਼ੇ ਵਾਲੇ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਜੋਸ਼ੋ ਖਰੋਸ਼ ਨਾਲ ਸਿੱਖ ਨਿਸ਼ਾਨ ਸਾਹਿਬ ਜਿਹੜੇ ਲਹਿਰਾਏ ਗਏ ਨੇ ਔਰ ਉਸ ਨਾਲ ਇੱਕ ਵਾਰ ਫਿਰ ਦੱਸ ਦਿੱਤਾ ਗਿਆ ਹੈ ਕਿ ਸਿੱਖ ਕੌਮ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਹੋ ਕੇ ਹੀ ਰਹੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੈਂ ਸਮਝਦਾ ਵੀ ਅਸੀਂ ਬਹੁਤ ਵਾਰ ਪੰਜਾਬ ਦੇ ਲੋਕਾਂ ਨੂੰ, ਆਪਣੀ ਕੌਮ ਜਿਹੜੀ ਸਾਡੀ ਉੱਥੇ ਵਸਦੀ ਹੈ, ਉਹਨਾਂ ਨੂੰ ਇੱਕ ਤਬਕਾ ਅੰਡਰ ਐਸਟੀਮੇਟ ਕਰਦਾ। ਕੁਛ ਵਾਰ ਜਦੋਂ ਚੋਣਾਂ ਤੋਂ ਬਾਅਦ ਕਦੇ ਕਾਂਗਰਸ ਦੀ ਹਕੂਮਤ ਬਣੀ ਜਾਂ ਬਾਦਲ ਕਿਆਂ ਦੀ ਹਕੂਮਤ ਬਣੀ ਤੇ ਉਦੋਂ ਇਸ ਕਿਸਮ ਦੀਆਂ ਵੀ ਗੱਲਾਂ ਕਰਨ ਵਾਲੇ ਸੀ ਜੀ ਲੋਕਾਂ ਦੀ ਤਾਂ ਜ਼ਮੀਰ ਮਰ ਗਈ। ਕਾਂਗਰਸ ਨੇ ਜੂਨ 84 ਕਰਵਾਇਆ, ਨਵੰਬਰ 84 ਕਰਾਇਆ, ਉਹਨਾਂ ਨੂੰ ਵੀ ਵੋਟਾਂ ਪਾਈ ਜਾਂਦੇ ਨੇ। ਆ ਬਾਦਲਾਂ ਦਾ ਹਾਲ ਦੇਖ ਲਓ, ਇਹਨਾਂ ਨੇ ਸਿੱਖਾਂ ਨਾਲ ਕੀ ਕੀਤਾ, ਇਹਨਾਂ ਨੂੰ ਹੀ ਜਿਤਾ ਦਿੰਦੇ ਨੇ। ਤੇ ਮੇਰਾ ਉਦੋਂ ਵੀ ਕਹਿਣਾ ਹੁੰਦਾ ਸੀ ਕਿ ਨਹੀਂ, ਲੋਕਾਂ ਨੇ ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹ ਵਕਤੀ ਤੌਰ ਤੇ ਉਹਨਾਂ ਨੇ ਸਰਵਾਈਵ ਵੀ ਕਰਨਾ ਹੁੰਦਾ ਹੈ। ਜੇ ਫੇਲਿਓਰ ਹੈ ਤੇ ਸਾਡੀ ਫੇਲਿਓਰ ਹੈ ਕਿਤੇ ਨਾ ਕਿਤੇ ਕਿ ਅਸੀਂ ਉਹਨਾਂ ਨੂੰ ਠੀਕ ਕ੍ਰੈਡੀਬਲ ਲੀਡਰਸ਼ਿਪ, ਕ੍ਰੈਡੀਬਲ ਏਜੰਡਾ, ਕ੍ਰੈਡੀਬਲ ਸਟ੍ਰੈਟਜੀ ਬਣਾ ਕੇ ਨਹੀਂ ਦੇ ਸਕੇ ਕਿ ਉਹ ਸਾਡੇ ਨਾਲ ਜਿਹੜਾ ਹੈ ਉਹ ਜਦੋਂ ਉਹਨਾਂ ਨੇ ਫਿਰ ਕੋਈ ਨਾ ਕੋਈ ਬਦਲ ਦੇਖਣਾ ਹੈ ਤਾਂ ਉਹਨਾਂ ਨੇ ਕਿਸੇ ਪਾਸੇ ਉਲਰਨਾ ਹੀ ਹੈ। ਜਿਵੇਂ ਜਦੋਂ ਇਹਨਾਂ ਦੋਨਾਂ ਨੂੰ ਰਿਜੈਕਟ ਕਰਨ ਤੇ ਆਏ, ਜਿਹੜਾ ਵਕਤ ਸਾਡੇ ਕੋਲ ਸੀ ਕਿ ਅਸੀਂ ਉੱਥੇ ਸਬਸਟੀਚਿਊਟ ਦਿੰਦੇ, ਖਾਸ ਤੌਰ ਤੇ 13 ਮਹੀਨੇ ਦੀ ਕਿਸਾਨ ਲਹਿਰ ਤੋਂ ਬਾਅਦ ਜਿਹੜਾ ਇੱਕ ਉਭਾਰ ਸੀ। ਪਰ ਇੱਕ ਵਾਰ ਫਿਰ ਉਹੀ ਓਪਰਚੁਨਿਟੀ ਗਵਾਉਣ ਵਾਲੀ ਗੱਲ ਸੀ ਕਿਉਂਕਿ ਜਿਹੜੀ ਲੀਡਰਸ਼ਿਪ ਨੂੰ ਸਾਰਾ ਕ੍ਰੈਡਿਟ ਦਿੱਤਾ ਗਿਆ, ਜਿਹੜੀ ਲੜਾਈ ਸਿੱਖ ਕੌਮ ਨੇ ਲੜੀ, ਉਹ ਤਾਂ 34 ਦੀਆਂ 34 ਜਥੇਬੰਦੀਆਂ 'ਚ ਜਿਹੜਾ ਇੱਕ ਵੱਡਾ ਹਿੱਸਾ ਕਾਮਰੇਡੀ, ਜਿਸ ਨਾਲ ਪਹਿਲਾਂ ਹੀ ਸਰਕਾਰੇ ਦਰਬਾਰੇ ਇੱਟੀ ਸਿੱਟੀ ਰਲੀ ਹੋਈ ਸੀ ਔਰ ਕਿਵੇਂ ਇਹਨੇ ਰਾਜੋਆਣੇ ਨੇ ਔਰ ਦੂਜੇ ਨੇ ਸਾਰਿਆਂ ਨੂੰ ਡਿਸਟਰੋਏ ਕੀਤਾ। ਨਤੀਜੇ ਦੇ ਤੌਰ ਤੇ ਏਜੰਸੀਆਂ ਉਸ ਵਾਰ ਫਿਰ ਇਸ ਖੇਡ ਨੂੰ ਉਹਨਾਂ ਨੇ ਜਿੱਤਿਆ ਕਿ ਉਹਨਾਂ ਨੇ RSS ਦੀ ਬੀਟ, ਉਹਨਾਂ ਨੇ ਕਿਹਾ ਜੇ ਲੋਕਾਂ ਨੇ ਜੇ ਕਾਂਗਰਸ ਤੇ ਅਕਾਲੀ ਰਿਜੈਕਟ ਕੀਤੇ ਨੇ, ਆ ਲਓ ਆਮ ਆਦਮੀ ਪਾਰਟੀ ਉਹ ਵੀ ਤਿਰੰਗੇ 'ਚ ਲਪੇਟ ਕੇ ਜਿਹੜਾ ਕੇਜਰੀਵਾਲ ਉਹਨੂੰ ਲੈ ਕੇ ਆਇਆ। ਹੁਣ ਉਹ ਇਹ ਭਰਮ ਪਾਲਣ ਔਰ ਇੱਕਦਮ ਉਹਨਾਂ ਦਾ ਪ੍ਰਚਾਰ ਤੰਤਰ ਦੇਖੋ ਜੀ, ਮਤਲਬ ਬਿਲਕੁਲ ਪੰਜਾਬ 'ਚ ਤਾਂ ਕੋਈ ਚਾਹੁੰਦਾ ਹੀ ਨਹੀਂ ਹੈ। ਦੇਖੋ ਉਹਨਾਂ ਦੀਆਂ ਤਾਂ ਕੋਈ ਉਮੀਦਵਾਰ ਨਹੀਂ ਜਿੱਤਿਆ ਹੈ, ਕੋਈ ਫਲਾਣਾ ਨਹੀਂ ਹੈ। ਲੇਕਿਨ ਉਦੋਂ ਵੀ ਮੈਨੂੰ, ਔਰ ਮੈਂ ਇਹ ਗੱਲ ਅਕਸਰ ਇਹ ਨਹੀਂ ਵੀ ਹੁਣ ਦੇ ਹਵਾਲੇ ਨਾਲ 92-93 ਦੇ ਦੌਰ 'ਚ, ਖਾਸ ਤੌਰ ਤੇ 1992 'ਚ ਜਦੋਂ ਇੱਥੋਂ ਕੋਈ ਜਾਂਦਾ ਸੀ ਤੇ ਉੱਥੇ ਸਾਰਾ ਪੰਜਾਬ ਕੇਸਰੀ ਰੰਗ 'ਚ ਰੰਗਿਆ ਹੋਇਆ ਸੀ, ਜੁਝਾਰੂਆਂ ਦਾ ਰਾਜ ਚੱਲਦਾ ਸੀ, ਉਹਨਾਂ ਦਾ ਜਿਹੜਾ ਹੁਕਮ ਹੈ ਉਹ ਉੱਥੇ ਮੰਨਿਆ ਜਾਂਦਾ ਸੀ। ਜਿਹੜੇ ਆਉਂਦੇ ਸੀ ਕਹਿੰਦੇ ਸੀ ਜੀ ਬਸ ਹੁਣ ਖਾਲਿਸਤਾਨ ਦੀ ਹੱਦਬੰਦੀ ਹੋਣੀ ਬਾਕੀ ਹੈ, ਖਾਲਿਸਤਾਨ ਤਾਂ ਬਣਿਆ ਹੋਇਆ ਕਿ ਭਾਈ ਉੱਥੇ ਤਾਂ ਕੋਈ ਪੁਲਿਸ ਨਹੀਂ ਨਿਕਲਦੀ, ਕੋਈ ਫੌਜ ਨਹੀਂ ਨਿਕਲਦੀ, ਉਹ ਤਾਂ ਰਾਤ ਵੇਲੇ ਕੀ ਦਿਨ ਵੇਲੇ ਵੀ ਨਹੀਂ ਨਿਕਲਦੇ। ਤਰਨਤਾਰਨ ਦੇ ਇਲਾਕੇ ਬਾਰੇ ਤੇ ਇਹ ਸੀ, ਅਵਤਾਰ ਸਿੰਘ ਬ੍ਰਹਮਾ ਜਿਹੜੇ ਨੇ ਉਹ ਜਿਹੜੇ ਕਾਫੀ ਕਾਬਲ ਜਰਨੈਲ ਸੀ ਲੇਟ 80s ਖਾਲਿਸਤਾਨ ਲਿਬਰੇਸ਼ਨ ਫੋਰਸ ਦੇ, ਤੇ ਉਹਨਾਂ ਦਾ ਇੰਨਾ ਕੁ ਛਾਪਾ ਸੀ CRPF ਔਰ ਜਿਹੜੇ ਬਿਹਾਰੀ ਔਰ ਦੂਜੇ ਆਏ ਉਹ ਉਹਨਾਂ ਨੂੰ ਟੈਕਸ ਦਿੰਦੇ ਸੀ ਕਿ ਸਾਡੀ ਜਾਨ ਛੱਡੋ, ਤੇ ਉਹ ਕਿਸੇ ਨੇ
उन्होंने कोट किया, CRPF का ऐड से, कहते अरे भाई हमने एक ब्रह्मा तो सुना था जो बना के दुनिया में भेजता है, पर ये ब्रह्मा यहाँ से ऊपर भेजता है। और वो उन्होंने टैक्स दिंदे सी अपनी सर्वाइवल ਲਈ ਵੀ ਡਿਊਟੀ ਸਾਡੀ ਲੱਗੀ ਹੋਈ ਹੈ ਸਰਕਾਰੀ, ਸਾਡੇ ਬੱਚੇ ਨੇ ਜੋ ਸਾਨੂੰ ਨਾ ਮਾਰੋ ਅਸੀਂ ਤੁਹਾਨੂੰ ਟੈਕਸ। ਤੇ ਉਦੋਂ ਕਹਿੰਦੇ ਸੀ ਖਾਲਿਸਤਾਨ ਤਾਂ ਬਣਿਆ ਹੋਇਆ, ਸਿਰਫ ਹੁਣ ਹੱਦਬੰਦੀ ਬਾਕੀ ਹੈ। ਤੇ ਉਦੋਂ ਵੀ ਅਸੀਂ ਕਹਿੰਦੇ ਸੀ ਵੀ ਨਹੀਂ, ਇਹ ਜਦੋਂ ਇੱਕ ਤੁਸੀਂ ਸਟੇਟ ਨਾਲ ਟਕਰਾ ਰਹੇ ਹੁੰਦੇ ਹੋ ਉਦੋਂ ਫੇਜ਼ਸ ਹੁੰਦੇ ਨੇ ਵੀ ਇਹ ਜਿਹੜਾ ਫੇਜ਼ ਹੈ ਇਸ ਵੇਲੇ ਇਹ ਬਾਬਾ ਬੰਦਾ ਸਿੰਘ ਬਹਾਦਰ ਫੇਜ਼ ਹੈ ਕਿ ਜਿਹਦੇ ਵਿੱਚ ਇੱਕ ਵਾਰ ਜੂਨ 84 ਤੋਂ ਬਾਅਦ ਸਿੰਘਾਂ ਨੇ ਆਪਣੀ ਰਿਟ ਕਾਇਮ ਕੀਤੀ ਹੈ ਦੱਸਿਆ, ਪਰ ਇਹ ਫੇਜ਼ ਸਦਾ ਰਹਿਣ ਵਾਲਾ ਨਹੀਂ ਹੈ। ਔਰ ਉਹੀ ਪਾਰਟ ਜਦੋਂ 1992 ਚ KP ਗਿੱਲ ਔਰ ਬੇਅੰਤੇ ਰਾਹੀਂ ਉਹਨਾਂ ਨੇ ਫਿਰ ਪੰਜਾਬ 'ਚ 2 ਸਾਲ ਦੇ ਵਿੱਚ ਲਗਭਗ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹ ਗਾਇਬ ਕਰ ਦਿੱਤੇ, ਅਣਪਛਾਤੀਆਂ ਲਾਸ਼ਾਂ ਬਣਾ ਦਿੱਤੇ, ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ। ਤੇ ਉਹੀ ਲੋਕ ਜਦੋਂ 95-96 ਦੇ ਵਿੱਚ ਜਾ ਕੇ ਮੁੜਦੇ ਸੀ ਕਹਿੰਦੇ ਸੀ ਜੀ ਡਾਕਟਰ ਸਾਹਿਬ ਤੁਸੀਂ ਵੀ ਛੱਡੋ, ਇੱਥੇ ਕੀ ਤੁਸੀਂ ਖਾਲਿਸਤਾਨ ਕਰਦੇ ਹੋ, ਉੱਥੇ ਤਾਂ ਕੋਈ ਸਿੱਖੀ ਸਰੂਪ ਹੀ ਨਹੀਂ ਨਜ਼ਰ ਆਉਂਦਾ। 96-97 ਤੱਕ ਪਹੁੰਚਦਾ, ਉੱਥੇ ਕੌਣ ਮੰਗਦਾ ਖਾਲਿਸਤਾਨ ਦੂਜਾ। ਤੇ ਉਦੋਂ ਵੀ ਸਾਨੂੰ ਪਤਾ ਸੀ ਕਿ ਇਹ ਇਵੇਂ ਨਹੀਂ ਹੈ, ਇਹ ਫੇਜ਼ਸ ਨੇ। ਇਹ 94 ਤੋਂ ਬਾਅਦ 92 ਤੋਂ ਬਾਅਦ ਹੀ ਰਾਦਰ ਉਹਨਾਂ ਨੇ ਉਹ ਫੇਜ਼ ਪੰਜਾਬ ਦੇ ਵਿੱਚ ਲਿਆਂਦਾ ਜੋ ਜਦੋਂ ਅਸੀਂ 1716 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਲੈ ਕੇ ਆਲਮੋਸਟ 1726 ਤੱਕ ਜਾਂ 1730 ਤੱਕ ਦਾ ਮਾਹੌਲ ਦੇਖਦੇ ਹਾਂ, ਜਦੋਂ ਕਿ ਪੂਰਾ ਡੰਕੇ ਦੀ ਚੋਟ ਤੇ ਕਿਹਾ ਜਾਂਦਾ ਸੀ ਕਿ ਜੀ ਪੰਜਾਬ 'ਚੋਂ ਸਿੱਖ ਖਤਮ ਕਰ ਦਿੱਤੇ ਨੇ, ਕੋਈ ਬਾਗੀ ਨਹੀਂ, ਕੋਈ ਰਾਜ ਭਾਗ ਮੰਗਣ ਵਾਲਾ ਨਹੀਂ ਰਿਹਾ। ਔਰ ਅਸੀਂ ਫਿਰ ਪਰਸੀਕਿਊਸ਼ਨ ਦਾ ਦੌਰ ਵੀ ਦੇਖਦੇ ਤੇ ਉਹ ਵੀ ਪੀਰੀਅਡ ਸੀ ਕਿ ਸਿਰਫ ਬਾਬਾ ਬੋਤਾ ਸਿੰਘ, ਗਰਜਾ ਸਿੰਘ ਦੋ ਹੀ ਆਜ਼ਾਦੀ ਦੀ ਆਵਾਜ਼ ਵਾਲੇ ਸਾਨੂੰ ਉਸ ਖਿੱਤੇ 'ਚ ਨਜ਼ਰ ਆਉਂਦੇ ਨੇ, ਬਾਕੀ ਤਾਂ ਸਰਵਾਈਵਲ ਲਈ ਖੱਬੇ ਸੱਜੇ ਚਲੇ ਗਏ। ਪਰ ਉਹਨਾਂ ਨੇ ਉਦੋਂ ਵੀ ਦੱਸ ਦਿੱਤਾ ਸੀ ਕਿ ਨਹੀਂ, ਇਸ ਧਰਤੀ ਦੇ ਉੱਤੇ ਇਹ ਜਿਹੜਾ ਗੁਰੂਆਂ ਦੀ ਵਰਸਾਈ ਧਰਤੀ ਹੈ, ਇਹ ਖਾਲਸੇ ਦੀ ਧਰਤੀ ਹੈ ਔਰ ਇਹ ਇੱਥੇ ਹਮੇਸ਼ਾ ਖਾਲਸੇ ਦੀ ਪਾਤਸ਼ਾਹਤ ਸੋਵਰਨਿਟੀ ਦਾ ਡੰਕਾ ਵੱਜੇਗਾ। ਸੋ ਇਹੀ ਜਦੋਂ 95 ਤੋਂ ਬਾਅਦ ਇਹ ਸਾਰਾ ਵਰਤਾਰਾ ਰਿਹਾ ਔਰ ਫਿਰ ਜ਼ਮਾਨੇ ਨੇ ਦੇਖਿਆ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਫੇਜ਼, ਔਰ ਹਕੂਮਤ ਨੇ ਵੀ ਸਮਝਿਆ ਕਿ ਵੀ ਚਲੋ ਇੱਕ ਅਸੀਂ ਐਕਟਿਵ ਇਹਨਾਂ ਦੇ ਸਾਰੇ ਮਾਰ ਦਿੱਤੇ ਨੇ, ਦੂਸਰਿਆਂ ਨੂੰ ਡਰੱਗਸ ਦੇ ਹਵਾਲੇ। ਔਰ ਇਹੀ ਪੀਰੀਅਡ ਹੈ ਲੇਟ 90s ਦਾ, ਕਿਵੇਂ ਉਹਨਾਂ ਨੇ ਸੱਭਿਆਚਾਰ ਦੇ ਨਾਂ ਥੱਲੇ ਫੌਸ਼ੀ ਜਿਹੜੇ ਸਾਰੇ ਪ੍ਰੋਗਰਾਮ, ਸੱਭਿਆਚਾਰਕ ਪ੍ਰੋਗਰਾਮ ਔਰ ਜਿਹੜੇ ਉਸ ਕਿਸਮ ਦੇ ਨਾਂ ਦੇ ਥੱਲੇ, ਔਰ ਉਹਨੂੰ ਪ੍ਰੀਜ਼ਾਈਡ ਹੀ ਪੁਲਿਸ ਦੇ ਅਫਸਰ ਕਰਦੇ ਸੀ, ਕਿਤੇ SSP ਕਰ ਰਿਹਾ, ਕਿਤੇ IG ਕਰ ਰਿਹਾ, ਫੋਰਸ ਕੀਤਾ ਜਾਂਦਾ ਸੀ ਉਹਨਾਂ ਨੇ ਦੱਸਣ ਦੇ ਲਈ ਕਿ ਜੀ ਇੱਥੇ ਤਾਂ ਜਿਹੜਾ ਇਹ ਹੈ। ਉਹ ਜਦੋਂ ਫੌਸ਼ ਕਲਚਰ ਆਇਆ ਫਿਰ ਅਸੀਂ ਦੇਖਦੇ ਹਾਂ ਇੱਕ ਦਹਾਕਾ ਉਹ ਫੌਸ਼ ਕਲਚਰ ਵਾਲੇ ਗੀਤ, ਗਾਣੇ, ਆਡੀਓ ਕੈਸਟਾਂ, ਉਸ ਕਿਸਮ ਦਾ ਹੀ ਮਾਹੌਲ ਔਰ ਨਸ਼ੇ ਨਾਲ ਲਿਆਂਦੇ। ਕੱਲਾ ਫੌਸ਼ਪਣਾ ਇੱਕ ਥਾਂ ਨਾਲ ਨਹੀਂ ਸੀ ਜੁੜਿਆ ਹੋਇਆ, ਉਸ ਦੇ ਨਾਲ ਉਹਨਾਂ ਨੇ ਜਿਹੜੀਆਂ ਡਰੱਗਸ ਲਿਆਂਦੀਆਂ। ਫਿਰ ਅਸੀਂ ਦੇਖਦੇ ਹਾਂ ਕਿ ਉਹੀ ਪੇਰੈਂਟਸ ਜਿਹੜੇ ਨੇ ਇੱਥੇ ਜਦੋਂ ਅਸੀਂ ਗੱਲ ਕਰਦੇ ਸੀ, ਜਿਹੜੇ ਉੱਥੋਂ ਜਾ ਕੇ ਆਉਂਦੇ ਸੀ, ਉਹ ਕਹਿੰਦੇ ਜੀ ਛੱਡੋ ਤੁਸੀਂ ਇੱਥੇ ਖਾਲਿਸਤਾਨ ਕਰਦੇ ਹੋ, ਉੱਥੇ ਤਾਂ ਨੌਜਵਾਨ ਮੁੰਡੇ ਵੀ ਤਾਂ ਹੁਣ ਤਾਂ ਕੁੜੀਆਂ ਵੀ ਨਸ਼ੇ ਕਰਦੀਆਂ, ਉੱਥੇ ਤਾਂ ਕੈਂਪ ਲਾਓ, ਨਸ਼ਾ ਛਡਾਊ ਲਾਓ, ਦੂਜਾ ਲਾਓ, ਉਹ ਤਾਂ ਤੁਹਾਡੀ ਜਵਾਨੀ ਵੈਸੇ ਹੀ ਮਾਰ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੇਰੈਂਟਸ ਦੇ ਵਿੱਚ ਇੰਨੀ ਜ਼ਿਆਦਾ ਘਬਰਾਹਟ ਸੀ ਕਿ 90s 'ਚ ਅਰਲੀ ਜਿਹੜੇ ਆਪਣੇ ਬੱਚਿਆਂ ਨੂੰ ਬਾਹਰ ਕੱਢਣਾ ਚਾਹੁੰਦੇ ਸੀ ਕਿ ਭਾਈ ਜੇ ਇੱਥੇ ਰਹਿ ਗਿਆ ਤਾਂ ਪੁਲਿਸ ਨੇ ਮਾਰ ਦੇਣਾ, ਉਹਨਾਂ ਨੂੰ ਜਦੋਂ ਇਹ ਖਤਮ ਹੁੰਦਾ 2000 ਤੱਕ ਪਹੁੰਚਦੇ ਆ, ਫਿਕਰ ਇਹ ਸੀ ਕਿ ਵੀ ਬੱਚਾ ਬੱਚੀ ਬਾਹਰ ਕੱਢ ਦਿਓ। ਫਿਰ ਕੁੜੀਆਂ ਨੂੰ ਵੀ ਬਾਹਰ ਕੱਢਣ ਦਾ ਰੁਝਾਨ ਉਦੋਂ ਹੀ ਆਇਆ ਕਿ ਇੱਥੇ ਨਸ਼ੇ ਖਾ ਕੇ ਮਰ ਜਾਣਾ ਇਹਨਾਂ ਨੇ। ਔਰ ਇਹ ਲੱਗਿਆ ਕਿ ਵੀ ਗੱਲ ਤਾਂ ਸਾਰੀ ਮੁਕਾ ਦਿੱਤੀ ਹੈ। ਅਸੀਂ ਵੀ ਵਰਿਡ ਵੀ ਹੁੰਦੇ ਸੀ, ਲੇਕਿਨ ਮੈਨੂੰ ਹਮੇਸ਼ਾ ਇਸ ਗੱਲ ਦੇ ਉੱਤੇ ਵਿਸ਼ਵਾਸ ਰਿਹਾ ਔਰ ਬਹੁਤ ਸਾਰੇ ਜਿਨ੍ਹਾਂ ਨੇ ਲਗਾਤਾਰਤਾ ਨਾਲ ਇਸ ਝੰਡੇ ਨੂੰ ਚੁੱਕਿਆ ਹੋਇਆ ਕਿ ਇਸ ਧਰਤੀ ਦੇ ਉੱਤੇ ਗੁਰੂ ਨੇ ਸਾਨੂੰ ਬਾਦਸ਼ਾਹਤ ਬਖਸ਼ੀ ਹੋਈ ਹੈ। ਇਨ ਗਰੀਬ ਸਿੱਖਨ ਕੋ ਦੇਵ ਪਾਤਸ਼ਾਹੀ, ਅਸੀਂ ਸੋਵਰਨ ਲੋਕ ਹੈ। ਅਸੀਂ ਕਦੇ ਵੀ, ਇਹ ਠੀਕ ਹੈ ਫੇਜ਼ਸ ਆਉਂਦੇ ਨੇ, ਮੂਵਮੈਂਟਸ ਦੇ ਚਲੇ ਜਾਂਦੇ ਨੇ। ਔਰ ਜੇ ਮੈਂ ਇਹ ਕਹਾਂ ਕਿ 2012 'ਚ ਉਸ ਦਾ ਫਿਰ ਪਹਿਲਾ ਝਲਕਾ, ਇਹ ਵੀ ਹਕੂਮਤਾਂ ਵੀ ਟਾਈਮ ਟੂ ਟਾਈਮ ਟਰਾਇਲ ਕਰਦੀਆਂ, ਟਰਾਇਲ ਬੈਲੂਨ ਜਿਹਨੂੰ ਕਿਹਾ ਜਾਂਦਾ ਹੈ। ਜਦੋਂ ਬਲਵੰਤ ਸਿੰਘ ਰਾਜੋਆਣਾ ਨੂੰ 2012 'ਚ ਫਾਂਸੀ ਦੇਣ ਦਾ ਫੈਸਲਾ, ਬਲੈਕ ਵਾਰੰਟ ਜਾਰੀ ਹੋ ਜਾਂਦੇ ਨੇ, ਤੇ ਸ਼ਾਇਦ ਹਕੂਮਤ ਸਮਝਦੀ ਸੀ ਕਿ ਭਾਈ ਗੱਲ ਗੁਲ ਮੁੱਕ ਗਈ ਹੈ। ਹੁਣ 95 ਦਾ ਕੇਸ ਸੀ, ਆਲਮੋਸਟ 17 ਸਾਲ ਹੋ ਗਏ ਨੇ, ਲੇਕਿਨ ਜਿਵੇਂ ਪੰਜਾਬ ਕੇਸਰੀ ਰੰਗ ਵਿੱਚ ਰੰਗਿਆ ਗਿਆ, ਖਾਲਸਾਈ ਝੰਡੇ ਔਰ ਥਾਂ ਥਾਂ ਦੇ ਉੱਤੇ ਬਲਵੰਤ ਸਿੰਘ ਰਾਜੋਆਣਾ ਦੇ ਲਈ
ਆਵਾਜ਼ ਉੱਠੀ। ਅੱਛਾ 2 ਵਾਰ ਜਾਰੀ ਹੋਏ ਜਿਹੜੇ ਬਲੈਕ ਵਾਰੰਟ ਸੀ ਉਹ ਵਾਪਸ ਲੈਣੇ ਪਏ ਔਰ ਅੱਜ ਉਹ ਆਣਾ ਅੱਜ ਵੀ ਚੜ੍ਹਦੀ ਕਲਾ 'ਚ ਨੇ ਜੇਲ੍ਹ 'ਚ। ਇਹ ਟਰਾਇਲ ਸੀ ਆਫਟਰ ਲੌਂਗ ਟਾਈਮ ਕਿ ਭਾਈ ਪੰਜਾਬ ਦੇ ਵਿੱਚ ਖਾਲਿਸਤਾਨ ਜਿਉਂਦਾ ਹੈ, ਸਿੱਖਾਂ ਦੀ ਰਾਜ ਦੀ ਭਾਵਨਾ ਜਿਉਂਦੀ ਹੈ। ਅੱਛਾ। ਫਿਰ ਇਹਨਾਂ ਨੇ ਕਿਹਾ ਜੇ ਹੁਣ ਪੰਥ ਨੂੰ ਮਾਰਨਾ ਹੈ ਤੇ ਗੁਰੂ ਗ੍ਰੰਥ ਨੂੰ ਟਾਰਗੇਟ ਕਰੋ। 2015 ਚ ਅਸੀਂ ਫਿਰ ਦੇਖਦੇ ਹਾਂ ਸੌਦਾ ਸਾਧ, ਬੇਅਦਬੀ ਦੀਆਂ ਘਟਨਾਵਾਂ, ਗੁਰੂ ਗ੍ਰੰਥ ਸਾਹਿਬ ਔਰ ਬਾਈਬਲ ਕਲਾਂ ਬਰਗਾੜੀ। ਫਿਰ 2015 ਦੇ ਵਿੱਚ ਚੱਬੇ ਦਾ ਸਰਬੱਤ ਖਾਲਸਾ ਹੁੰਦਾ ਹੈ, 5-6 ਲੱਖ ਸਿੱਖ ਰੋਕਦੇ ਆ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਪਹੁੰਚ ਜਾਂਦੇ ਨੇ। ਕਿਸੇ ਦੇ ਹੱਥ 'ਚ ਦਾਤੀ ਹੈ, ਕਿਸੇ ਦੇ ਹੱਥ 'ਚ ਡੰਡਾ ਹੈ, ਕਿਸੇ ਦੇ ਹੱਥ 'ਚ ਕਿਰਪਾਨ ਹੈ, ਕਿਸੇ ਕੋਲ ਕੁਛ ਨਹੀਂ ਤਾਂ ਝੰਡਾ ਹੀ ਹੈ। ਔਰ ਉਹ ਚੱਬੇ ਦਾ ਸਰਬੱਤ ਖਾਲਸਾ ਜਦੋਂ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਅਕਾਲ ਤਖਤ ਐਲਾਨਦਾ ਤੇ 5 ਮਿੰਟ ਜਕਾਰੇ ਗੂੰਜਦੇ ਰਹਿੰਦੇ ਨੇ। ਇਹ ਗੱਲ ਸਾਬਤ ਕਰਦੀ ਹੈ ਕਿ ਪੰਜਾਬ ਦੀ ਧਰਤੀ ਨੇ ਆਪਣੇ ਜੁਝਾਰੂਆਂ ਵੱਲ ਪਿੱਠ ਨਹੀਂ ਕੀਤੀ, ਉਵੇਂ ਹੀ ਲੜਨ ਮਰਨ ਲਈ ਤਿਆਰ ਖੜੇ ਨੇ। ਸਿਰਫ ਯੋਗ ਅਗਵਾਈ ਦੀ ਲੋੜ ਹੈ, ਇੱਕ ਆਵਾਜ਼ ਦੀ ਲੋੜ ਹੈ। ਫਿਰ ਅਸੀਂ 2018 ਦੇ ਵਿੱਚ ਬਰਗਾੜੀ ਮੋਰਚਾ, ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਹਰ ਮੌਕੇ ਨੂੰ ਗਾਇਬ ਕਰਨ ਦੇ ਲਈ ਕਿਸ ਕਿਸਮ ਦੇ ਲੋਕ ਆਂਦੇ ਰਹੇ ਔਰ ਕੀ ਹੋਇਆ। ਔਰ ਫਿਰ ਕਿਸਾਨ ਮੋਰਚਾ ਜਿਹਨੂੰ ਸਿੱਖੀ ਨੇ ਲੜਿਆ, 13 ਮਹੀਨੇ ਦਾ ਮੋਰਚਾ ਔਰ ਉਸ ਚੋਂ ਜਿਹੜੀ ਯੂਨੀਕ ਵਿਕਟਰੀ ਜੀ। ਔਰ ਇਸ ਗੱਲ ਦਾ ਧਿਆਨ ਰਹੇ। ਔਰ ਕਿਸੇ ਨੇ ਬੜਾ ਸੋਹਣਾ ਲਿਖਿਆ ਸੀ ਕਿ CAA ਦੇ ਖਿਲਾਫ 20 ਕਰੋੜ ਮੁਸਲਮਾਨਾਂ ਨੇ ਐਜੀਟੇਸ਼ਨ ਲੜੀ ਸ਼ਾਹੀਨ ਬਾਗ ਤਿਰੰਗੇ ਦੇ ਥੱਲੇ। ਉਹਨਾਂ ਨੇ ਯਕੀਨੀ ਬਣਾਇਆ ਕਿ ਹਰ ਇੱਕ ਦੇ ਹੱਥ 'ਚ ਤਿਰੰਗਾ ਹੋਏ ਤਾਂ ਕਿ ਗਦਾਰ ਨਾ ਕਹਿਣ। ਤੇ ਉਹਦਾ ਕੀ ਨਿਕਲਿਆ ਇਵੈਂਚੁਅਲੀ ਕੋ ਕਿਸੇ ਕੰਡੇ ਨਹੀਂ ਲੱਗੀ। ਪਰ ਇੱਧਰ ਸਿੱਖਾਂ ਨੇ ਆਪਣੇ ਝੰਡੇ ਦੇ ਥੱਲੇ ਮੂਵਮੈਂਟ ਲੜੀ। ਹਾਲਾਂਕਿ ਕਾਮਰੇਡਾਂ ਨੇ 26 ਜਨਵਰੀ ਦੇ ਵੇਲੇ ਕਿਹਾ ਤਿਰੰਗੇ ਲਾਓ, ਦੂਜੇ ਸਿੰਘਾਂ ਨੇ ਕਿਤੇ ਕੇਸਰੀ ਨੇ, ਕਿਤੇ ਨੀਲੇ ਨੇ, ਕਿਤੇ ਬਸੰਤੀ ਨੇ ਨਿਸ਼ਾਨ ਸਾਹਿਬ ਦੇ ਥੱਲੇ ਲੜੀ। ਅਸੀਂ ਉਸ ਲੜਾਈ ਨੂੰ ਜਿੱਤਿਆ। ਔਰ ਫਿਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਜਿਹਨੂੰ ਅਸੀਂ ਡਰੱਗ ਵੱਲ ਗਈ ਜਾਂ ਨਚਾਰ ਪੁਣੇ ਜਾਂ ਫੌਸ਼ੀ ਪੁਣੇ ਵੱਲ ਗਈ ਜਵਾਨੀ ਦੀ ਗੱਲ ਕਰਦੇ ਸੀ, ਕਿਵੇਂ 2 ਨਾਇਕ ਜਿਹੜੇ ਦੀਪ ਸਿੱਧੂ ਔਰ ਸਿੱਧੂ ਮੂਸੇਵਾਲਾ ਉਭਰੇ, ਕਿਵੇਂ ਉਹ ਸਟਾਰ ਬਣੇ, ਕਿੱਡੀ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਹੈ। ਅੱਜ ਵੀ ਸਿੱਧੂ ਮੂਸੇਵਾਲੇ ਤੋਂ ਬਾਅਦ ਜਦੋਂ ਦਾ ਉਹ ਗਿਆ, ਹੁਣ 4 ਮਹੀਨੇ ਹੋ ਜਾਣੇ ਨੇ, 29 ਮਈ ਤੋਂ ਬਾਅਦ ਦਾ, ਮੁੜ ਕੇ ਕੋਈ ਪੰਜਾਬੀ ਸਿੰਗਰ ਦਾ ਗਾਣਾ ਬਾਹਰ ਕਿੱਥੇ ਗਈ ਪੰਜਾਬੀ ਸੌਂਗ ਇੰਡਸਟਰੀ। ਅੱਜ ਵੀ ਉਹਦੇ ਹੀ ਗੀਤ ਵੱਜ ਰਹੇ ਨੇ ਔਰ ਉਹੀ ਗੈਰਤ, ਉਹੀ ਅਣਖ, ਉਹੀ ਪੰਜਾਬ ਦਾ ਗੱਭਰੂ, ਉਹੀ ਅਲਬੇਲਾਪਨ, ਉਹੀ ਮਸਤੀ, ਉਹੀ ਵੰਗਾਰ। ਔਰ ਉਹ ਅਸੀਂ ਦੇਖਦੇ ਕਿ ਲਗਾਤਾਰਤਾ ਨਾਲ ਨਜ਼ਰ ਆਈ। ਔਰ ਫਿਰ ਜਦੋਂ ਅਸੀਂ ਕੁਝ ਮਹੀਨੇ ਪਹਿਲਾਂ ਹੀ ਸੰਗਰੂਰ ਪਾਰਲੀਮਾਨੀ ਹਲਕੇ ਦੀ ਜਿਹੜੀ ਹੈ ਉਹ ਚੋਣ ਕੈਂਪੇਨ ਦੇਖਦੇ ਤੇ ਉਹੀ ਗੱਭਰੂ ਅਣਖੀ ਅੜਬ ਜਿਹੜੇ ਨੇ ਪਹੁੰਚ ਗਏ ਕਿ ਭਾਈ ਮਾਨ ਸਾਹਿਬ ਨੂੰ ਜਿਤਾਉਣਾ ਹੈ, ਪਾਰਲੀਮੈਂਟ 'ਚ ਪਹੁੰਚਾਉਣਾ ਹੈ। ਔਰ ਕਿਵੇਂ 3 ਮਹੀਨੇ ਪਹਿਲਾਂ ਜਿਹੜਾ ਮੈਂਡੇਟ ਕਹਿ ਕੇ ਕਹਿੰਦੇ ਜੀ ਪੰਜਾਬ 'ਚ ਮੁੱਕ ਗਈ ਗੱਲ ਖਾਲਿਸਤਾਨ ਦੀ, ਉਸੇ ਪੰਜਾਬ 'ਚੋਂ ਸਿਮਰਨਜੀਤ ਸਿੰਘ ਮਾਨ ਜਿਹੜੇ ਨੇ ਸ਼ਾਨ ਦੇ ਨਾਲ ਜਿੱਤੇ। ਔਰ ਫਿਰ ਉਲਝਾਇਆ ਗਿਆ ਹੋਰ ਕਿਸਮ ਦੀ ਡਿਬੇਟ 'ਚ। ਪਰ ਜੇ ਮੈਂ ਗੱਲ ਨੇੜੇ ਕਰਾਂ ਉਸ ਹਵਾਲੇ ਨਾਲ ਹੀ ਕਿ ਅਜੇ ਨਾਲ ਦੀ ਨਾਲ ਫਿਰ ਇਹਨਾਂ ਨੇ ਕਿਹਾ ਜੀ 75 ਸਾਲਾਂ ਬਾਅਦ ਅਸੀਂ ਇਹ ਜਿਹੜਾ ਅੰਮ੍ਰਿਤ ਮਹੋਤਸਵ ਹੈ ਪੰਜਾਬ ਨੂੰ ਅਸੀਂ ਤਿਰੰਗੇ ਥੱਲੇ ਰੰਗਣਾ। ਔਰ ਉਹੀ ਜਵਾਨੀ ਦੀ ਕਾਲ, ਉਹੀ ਸਰ ਸਿਮਰਨਜੀਤ ਸਿੰਘ ਮਾਨ ਦੀ ਔਰ ਦਲ ਖਾਲਸਾ ਸਾਰਿਆਂ ਦੀ ਸੀ ਕਿ ਨਹੀਂ, ਇਹ ਤਿਰੰਗਾ ਧੋਖਾ ਹੈ। ਇਸ ਤਿਰੰਗੇ ਨੇ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ। ਇਹੀ ਤਿਰੰਗਾ ਸਾਡੀ ਨਵੰਬਰ ਨਸਲਕੁਸ਼ੀ ਲਈ ਜ਼ਿੰਮੇਵਾਰ ਇੰਡੀਅਨ ਸਿਸਟਮ ਰਜੀਮ ਔਰ ਸਾਡੀ ਆਪਣੀ ਹੋਂਦ ਦਾ ਪ੍ਰਤੀਕ ਸਾਡਾ ਨਿਸ਼ਾਨ ਸਾਹਿਬ ਹੈ। ਅਸੀਂ ਨਿਸ਼ਾਨ ਸਾਹਿਬ ਲਹਿਰਾਵਾਂਗੇ। ਔਰ ਪਿਛਲੇ 3 ਦਿਨਾਂ 'ਚ ਦੁਨੀਆ ਨੇ ਦੇਖਿਆ ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜਿੰਨੇ ਵੀ ਸਨੈਪ ਪਿਕਚਰਸ ਪੰਜਾਬ ਦੇ ਹਵਾਲੇ ਨਾਲ ਨੇ ਉਹ ਦਿਖਾਈ ਜਾਣ। ਔਰ ਫਿਰ ਕੋਈ ਸ਼ਹਿਰ ਕਸਬਾ ਪਿੰਡ ਐਸਾ ਨਹੀਂ ਹੈ ਜਿੱਥੇ ਕੋਈ ਮੋਟਰਸਾਈਕਲ ਮਾਰਚ ਨਾ ਨਿਕਲੇ ਹੋਣ, ਕੋਈ ਦੂਜੇ ਨਾ ਹੋਏ। ਔਰ ਵੱਡਾ ਜਿਹੜਾ ਇੱਕ ਜਿਹਦੇ 'ਚ ਦਲ ਖਾਲਸਾ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜੁਆਇੰਟ ਮਾਰਚ ਕੀਤਾ ਜਲੰਧਰ ਦੇ ਵਿੱਚ। ਔਰ ਇਕੱਲਾ ਇਹੀ ਨਹੀਂ, ਇਹਨਾਂ ਦੇ ਨਾਲ ਮੈਨੂੰ ਖੁਸ਼ੀ ਵੀ ਹੋਈ ਦੇਖ ਕੇ ਕਿ ਭਾਈ ਕਿਵੇਂ ਜਿਹੜੀਆਂ ਖਾਸ ਤੌਰ ਤੇ ਆਲ ਇੰਡੀਆ ਬੈਕਵਰਡ ਐਂਡ ਮਾਈਨੋਰਿਟੀ ਕਮਿਊਨਿਟੀਜ਼ EMPLOYEES ਫੈਡਰੇਸ਼ਨ BAMSAFE ਉਹਨਾਂ ਦੇ ਨੁਮਾਇੰਦਿਆਂ ਨੇ ਵੀ ਸ਼ਮੂਲੀਅਤ ਕੀਤੀ। ਔਰ ਉਹਨਾਂ ਨੇ ਖਾਲਸਾਈ ਝੰਡੇ ਲੈ ਕੇ ਉਹਨਾਂ ਦੇ ਪੋਸਟਰ ਔਰ ਇਹ ਖਬਰ ਵੀ ਈਵਨ ਅਜੀਤ ਵਰਗਾ ਅਖਬਾਰ ਜਿਹੜਾ ਇਹਨਾਂ ਦਾ ਹੀ ਸਪੋਕਸਮੈਨ ਹੁੰਦਾ ਇੰਡੀਅਨ ਸਿਸਟਮ ਦਾ ਜਾਂ ਬਾਦਲਾਂ ਦਾ, ਉਹਨੇ ਵੀ ਹੈਡਲਾਈਨ ਲਾਈ ਹੈ
ਦਲ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਹੇਠ ਜਲੰਧਰ 'ਚ ਵਿਸ਼ਾਲ ਮਾਰਚ, ਵਿਸ਼ਾਲ ਦਾ ਮਤਲਬ ਮੈਸਿਵ, ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਈ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਬੜਾ ਖੁੱਲ੍ਹ ਕੇ ਕਿਹਾ ਕਿ ਭਾਈ ਅਸੀਂ ਕੋਈ ਤਿਰੰਗੇ ਵਾਲੇ ਨਹੀਂ ਹੈ। ਅਸੀਂ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਉਹਨਾਂ ਨੇ ਕੀਤੀ, ਔਰ ਉੱਥੇ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਆਪਣੇ ਆਜ਼ਾਦ ਮੁਲਕ ਦੇ ਮੁਦਈ ਹੈ ਔਰ ਅਲਟੀਮੇਟਲੀ ਅਸੀਂ ਖਾਲਿਸਤਾਨ ਦੇ ਤਲਬਗਾਰ ਹੈ। ਔਰ ਇਸ ਸਾਰੇ ਦੇ ਚੱਲਦੇ ਆ ਹਾਲਾਂ ਅਸੀਂ ਜਿਵੇਂ ਗੱਲ ਕੀਤੀ ਪਿਛਲੇ ਸੈਗਮੈਂਟ 'ਚ ਵੀ ਇਹਨਾਂ ਨੇ ਇਹ ਪ੍ਰਭਾਵ ਦੇਣ ਲਈ ਕਿ ਭਾਈ ਅਸੀਂ ਤਿਰੰਗੇ ਥੱਲੇ ਲੈ ਆਂਦਾ। ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਜਦੋਂ ਇੰਦੌਰ ਸ਼ਹਿਰ ਦੇ ਵਿੱਚ ਜਿਹੜਾ ਉਹ ਆਪਣਾ ਰੋਡ ਸ਼ੋਅ ਕਰਦਾ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਉਹਨਾਂ ਦੇ ਬੰਦੇ ਆ ਕੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਹੈ ਇਮਲੀ ਸਾਹਿਬ ਇੰਦੌਰ ਦੇ ਵਿੱਚ, ਉੱਥੇ ਉਹਨਾਂ ਨੂੰ ਕਹਿੰਦੇ ਨੇ ਪ੍ਰਬੰਧਕ ਉਸ ਕਿਸਮ ਦੇ, ਕਿਉਂਕਿ ਇੰਦੌਰ 'ਚ ਨਵੰਬਰ 84 'ਚ ਵੀ ਸਿੱਖ ਉੱਥੇ ਮਾਰੇ ਗਏ ਸੀ, ਉਹ ਡਰਦੇ ਵੀ ਨੇ। ਉਹਨਾਂ ਨੇ ਕਿਹਾ ਜੀ ਅਸੀਂ ਇੱਥੋਂ ਦੀ ਲੰਘਣੀ ਹੈ ਇਹ ਉਸ ਦੀ ਕਾਨਵਾਈ ਚੀਫ ਮਿਨਿਸਟਰ ਦੀ, ਤਾਂ ਅਸੀਂ ਤਿਰੰਗੇ ਲਾ ਲਈਏ। ਔਰ ਇੱਕਦਮ ਉਹਨਾਂ ਦੇ ਵਰਕਰ ਜਿਹੜੇ ਸੀ ਉਹਨਾਂ ਨੇ ਚੜ੍ਹ ਕੇ 4 ਚੁਫੇਰੇ ਲਾਏ। ਔਰ ਜਿਉਂ ਹੀ ਇਹ ਖਬਰ ਬਾਹਰ ਨਿਕਲੀ, ਹਾਲਾਂ ਅਸੀਂ ਪ੍ਰੋਟੈਸਟ ਦੇ ਵਿੱਚ ਸੀ ਸੈਚਰਡੇ ਦੀ ਗੱਲ ਹੈ, ਔਰ ਮੇਰੇ ਕੋਲ ਭਾਈ ਬਲਜਿੰਦਰ ਸਿੰਘ ਆਏ, ਉਹਨਾਂ ਨੇ ਕਿਹਾ ਜੀ ਇਹ ਦੇਖੀ ਹੈ। ਤੇ ਮੈਂ ਕਿਹਾ ਕਿ ਵੀ ਇਹ ਅੱਜ ਕੱਲ੍ਹ ਫੋਟੋਸ਼ਾਪ ਵੀ ਬੜੀ ਹੁੰਦੀ ਹੈ, ਵੀ ਇਹ ਨਾ ਹੋਏ ਕਿ ਵੀ ਫੋਟੋਸ਼ਾਪ ਹੋਏ। ਕਹਿੰਦੇ ਨਹੀਂ ਇਹ ਉਹਨਾਂ ਨੇ ਇਹ ਕਰਤੂ, ਪਰ ਇੰਨਾ ਰੋਹ ਸਿੱਖਾਂ ਜੁੰਬੜਿਆ। ਔਰ ਇਹ ਗੱਲ ਛੋਟੀ ਨਹੀਂ ਸੀ ਕਿ ਭਾਈ ਉਹ ਪ੍ਰਬੰਧਕ ਦਾ ਮਾਫੀ ਦੇ ਉੱਤੇ ਆਏ ਹੀ ਆਏ, ਝੰਡੇ ਤਾਂ ਲਾਏ ਹੀ ਲਾਏ। ਇਹ ਕਿਤੇ ਹੋਰ ਫਿਰ ਜੁਰਤ ਨਹੀਂ ਪਈ, ਨਹੀਂ ਤਾਂ ਉਹ ਵੀ ਉਹਨਾਂ ਨੇ ਟਰਾਇਲ ਬੈਲੂਨ ਛੱਡਿਆ ਸੀ 2 ਦਿਨ ਪਹਿਲਾਂ ਕਿ ਜੀ ਗੁਰਦੁਆਰੇ, ਤਾਂ ਕਿ ਅਸੀਂ ਇਹ ਦੱਸੀਏ ਕਿ ਜੀ ਇਹ ਗੁਰਦੁਆਰਿਆਂ ਦੇ ਵਾਲੇ ਵੀ ਜਿਹੜੇ ਨੇ ਉਹ ਸਾਡੇ ਹੋ ਗਏ। ਔਰ ਇਸ ਦਾ ਈਵਨ ਭਾਵੇਂ ਸ਼੍ਰੋਮਣੀ ਕਮੇਟੀ ਖੁਦ ਭਗੌੜੀ ਸੀ ਨਿਸ਼ਾਨ ਸਾਹਿਬ ਲਾਉਣ ਤੋਂ, ਲੇਕਿਨ ਇਸ ਦਾ ਉਹਨਾਂ ਨੇ ਬੜਾ ਸਖਤ ਨੋਟਿਸ ਲਿਆ। ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਔਰ ਦੂਜਾ ਵੀ, ਪੰਜਾਬ 'ਚ ਤਾਂ ਕਿਸੇ ਨੇ ਕੀ ਡੇਅਰ ਕਰਨਾ ਸੀ, ਹਰਿਆਣੇ 'ਚ ਵੀ ਸਿੱਖਾਂ ਨੇ ਆਪਣੇ ਘਰਾਂ ਔਰ ਦੂਸਰਿਆਂ 'ਤੇ। ਔਰ ਮੈਨੂੰ ਇੱਕ ਜਿਹੜੇ ਕੋ ਪੈਨਲਿਸਟ ਸੀ ਸੈਮੀਨਾਰ 'ਚੋਂ ਕਹਿਣ ਲੱਗੇ ਜੀ ਪੰਜਾਬ 'ਚ ਤਾਂ ਝੰਡੇ ਲੱਗੇ ਹੀ ਲੱਗੇ, ਹਰਿਆਣੇ 'ਚ ਵੀ। ਮੈਂ ਕਿਹਾ ਹਰਿਆਣੇ 'ਚ ਪੰਜਾਬ ਵਾਲੇ ਹੀ ਆ ਕੇ ਬੈਠੇ ਨੇ। ਮੈਂ ਉਹਨਾਂ ਨੂੰ ਫਿਰ ਦੱਸ ਰਿਹਾ ਸੀ, ਮੈਂ ਕਿਹਾ ਉਹ ਜ਼ਿਲ੍ਹਾ ਸ਼ੇਖੂਪੁਰਾ ਔਰ ਸਾਰੇ ਜਿਹੜੇ ਉਸ ਇਲਾਕੇ ਦਾ ਵਿਰਕ ਭਾਈਚਾਰਾ ਸਾਰਾ ਕਰਨਾਲ 'ਚ ਆ ਕੇ ਬੈਠਾ, ਉਹ ਸਾਰੀ ਬੈਲਟ ਹੀ ਜਿਹੜੀ ਹੈ ਉੱਥੋਂ ਆਏ ਹੋਏ ਨੇ, ਤਾਂ ਉਹ ਪੰਜਾਬ ਦੀ ਧਰਤੀ ਦੇ ਲੋਕ ਨੇ। ਔਰ ਇਹੀ ਕਾਰਨ ਹੈ, ਮੈਂ ਉਹਨਾਂ ਨੂੰ ਫਿਰ ਕੋਟ ਕਰ ਰਿਹਾ ਸੀ ਕਿ ਪੰਜਾਬੀ ਸੂਬੇ ਦੇ ਵੇੜੇ ਵੀ ਜਿਨ੍ਹਾਂ ਨੂੰ ਅੱਜ ਅਸੀਂ ਹਰਿਆਣਵੀ ਕਹਿ ਕੇ ਪਾਸੇ ਕਰਦੇ ਹਾਂ, ਉਹਨਾਂ ਦੀ ਕਿੰਨੀ ਵੱਡੀ ਕੰਟਰੀਬਿਊਸ਼ਨ ਹੈ। ਇੱਕ 12 ਸਾਲ ਦਾ ਬੱਚਾ ਇੰਦਰਜੀਤ ਸਿੰਘ ਜਿਹੜਾ ਜਿਸ ਨੂੰ ਖੂਜ ਸੁੱਟ ਕੇ ਮਾਰਿਆ ਸੀ, ਉਹ ਵੀ ਪੰਜਾਬੀ ਸੂਬਾ ਜ਼ਿੰਦਾਬਾਦ ਕਰਦੇ, ਮੈਂ ਕਿਹਾ ਕਰਨਾਲ 'ਚ ਹੀ ਸੀ। ਸੋ ਇਹ ਵੀ ਇੱਕ ਦੇਖਣ ਦੇ ਵਿੱਚ ਆਇਆ। ਪੰਜਾਬ 'ਚ ਇਹਨਾਂ ਨੂੰ ਇਹ ਤਾਂ ਨਹੀਂ, ਹੁਣ ਭਗਵੰਤ ਮਾਨ ਐਂਡ ਕੰਪਨੀ ਇਹਨਾਂ ਨੇ ਵੀ ਆਪਣੇ ਆਕਾਵਾਂ ਨੂੰ ਦੇਣੀ ਹੈ ਜੀ। ਅੱਗੇ ਤਿਰੰਗਾ ਯਾਤਰਾਵਾਂ ਕੀਤੀਆਂ ਸੀ, ਕੀ ਹੈ ਹੋਰ ਤਾਂ ਨਹੀਂ, ਦਬੇ ਘੁੱਟੇ 'ਚ ਹੀ ਕਰੀ ਰਹੇ। ਲੇਕਿਨ ਜਿਹੜਾ ਇੱਕ ਮੀਨਾਰੇ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਜਿਹੜਾ ਚੱਪੜ ਚਿੜੀ ਦਾ ਜੰਗ ਜਿੱਤਿਆ, ਉਹਦੀ ਯਾਦ ਦੇ ਵਿੱਚ ਜਿਹੜੇ ਉਸ ਇਹ ਮੀਨਾਰੇ ਫਤਿਹ ਇਸਟੈਬਲਿਸ਼ ਕੀਤਾ ਗਿਆ ਸੀ ਬਾਦਲ ਸਰਕਾਰ ਵੇਲੇ। ਤੇ ਕੰਟਰੋਲ ਤਾਂ ਗਵਰਨਮੈਂਟ ਦਾ ਹੈ, ਕਾਫੀ ਉੱਚਾ ਮੀਨਾਰ ਹੈ। ਔਰ ਉਹਦੇ 'ਚ ਉਹਨਾਂ ਨੇ ਕੀਤਾ ਕਿ ਰੌਸ਼ਨੀਆਂ ਦੇ ਨਾਲ ਤਿਰੰਗਾ ਬਣਾਉਣ ਦੀ ਕੋਸ਼ਿਸ਼ ਕੀਤੀ, ਔਰ ਇਹਦੇ ਉੱਤੇ ਵੀ ਇੱਕਦਮ ਰਿਵੋਲਟ ਹੋਇਆ। ਸ਼੍ਰੋਮਣੀ ਕਮੇਟੀ ਨੇ ਵੀ ਕਿਹਾ ਕਿ ਮੀਨਾਰੇ ਫਤਿਹ ਨੂੰ ਰੌਸ਼ਨੀਆਂ ਜਿਹੜੀ ਤਿਰੰਗਾ ਰੰਗ ਦੇਣ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿੰਦਾ। ਉਹਨਾਂ ਨੇ ਕਿਹਾ ਕਿ ਭਾਈ ਜਦੋਂ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ ਸੀ ਚਾਪੜ ਚਿੜੀ ਨੂੰ, ਉਹਨੇ ਖਾਲਸਾਈ ਨਿਸ਼ਾਨ ਝੁਲਾਇਆ ਸੀ, ਤੁਹਾਡਾ ਤਿਰੰਗਾ ਤਾਂ ਅਜੇ ਜੰਮਿਆ ਵੀ ਨਹੀਂ ਸੀ, ਤੁਸੀਂ ਨਹੀਂ ਸੀ ਜੰਮੇ, ਤੁਸੀਂ ਤਾਂ ਦਲੀਸ਼ਵਰੋ ਵਾਲੇ ਲੋਕ ਸੀ। ਔਰ ਇੱਥੇ ਸਾਡਾ ਖਾਲਸਾਈ ਨਿਸ਼ਾਨ ਹੀ ਜਿਹੜਾ ਉਹ ਇਸ ਨੂੰ ਤਿਰੰਗੇ ਦਾ ਦੇ ਕੇ ਰੌਸ਼ਨੀਆਂ ਦੇ ਰੂਪ 'ਚ ਦੇਣਾ ਹੈ, ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਉਣੀ ਹੈ। ਔਰ ਇਹਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਔਰ ਇਕੱਲਾ ਇਹੀ ਨਹੀਂ ਕਿ ਵੀ ਜ਼ਬਾਨੀ ਕਲਾਮੀ ਵਿਰੋਧ ਕੀਤਾ, ਨਾਲ ਦੀ ਨਾਲ ਸਿੱਖ ਜਥੇਬੰਦੀਆਂ ਦਾ ਪੂਰਾ, ਔਰ ਦਰਸ਼ਕ ਦੇਖ ਸਕਦੇ ਨੇ ਪੂਰਾ ਉਹ ਸਿੰਘ ਪਹੁੰਚ ਗਏ ਉੱਥੇ, ਉਹਨਾਂ ਨੇ ਲਹਿਰਾਤੇ ਨਿਸ਼ਾਨ ਸਾਹਿਬ। ਨਾਲ ਹੀ ਸਿੱਖ ਜਥੇਬੰਦੀਆਂ ਵੱਲੋਂ ਮੀਨਾਰੇ ਫਤਿਹ ਨੂੰ ਰੌਸ਼ਨੀਆਂ ਦੇ ਜ਼ਰੀਏ ਤਿਰੰਗਾ ਰੰਗ ਦੇਣ ਦੇ ਵਿਰੋਧ ਵਿੱਚ ਰੋਸ ਧਰਨਾ, ਉੱਥੇ ਹੀ ਉਹਨਾਂ ਨੇ ਜਿਹੜਾ ਨਾਲ ਦੀ ਨਾਲ ਬਿਲਕੁਲ ਬਾਹਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਨੇ ਉਹਨਾਂ ਨੇ ਧਰਨਾ ਦਿੱਤਾ ਹੋਇਆ। ਔਰ ਇਹਨਾਂ ਨੇ ਕਿਹਾ ਵੀ ਇਹਨੂੰ ਅਸੀਂ ਟੋਲਰੇਟ ਕਦੇ ਨਹੀਂ ਕਰਾਂਗੇ। ਹੁਣ ਕਿਸ ਹੱਦ ਤੱਕ ਕੇਸਰੀ ਔਰ ਖਾਲਸਾਈ, ਕਿਉਂਕਿ ਜਦੋਂ ਮੈਂ ਕੇਸਰੀ ਕਹਿੰਦਾ ਸਾਡੇ ਵੀਰ ਸੁਖਵਿੰਦਰ ਸਿੰਘ ਮੈਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਨਹੀਂ ਤੁਸੀਂ ਜਿਹੜਾ ਖਾਲਸਾਈ ਪਰਚਮ ਹੀ ਕਹੋ। ਪਰ ਮੈਂ ਕੱਲ੍ਹ ਵੀ ਜਦੋਂ ਸੈਮੀਨਾਰ ਦੇ ਵਿੱਚ ਜਾਂ ਜਿਹੜੀ ਗੁਰਦੁਆਰਾ ਸਾਹਿਬ 'ਚ ਇਕੱਠ ਸੀ ਉਹਦੇ 'ਚ ਵੀ ਮੈਂ ਕਿਹਾ ਸੀ ਕਿ ਵੀ ਅਸੀਂ ਇਸ ਵੇਲੇ ਇਹ ਰੰਗਾਂ ਵਾਲੇ ਪਾਸੇ ਨਾ ਜਾਈਏ।
ਕਿਉਂਕਿ ਕੁਝ ਚੀਜ਼ਾਂ ਨੇ ਜਿਹੜੀਆਂ ਤੁਰੀਆਂ ਆਉਂਦੀਆਂ ਨੇ, ਉਹਨਾਂ 'ਚ ਅਸੀਂ ਆਪਣੀ ਫਿਰ ਐਨਰਜੀ ਵੇਸਟ ਕਰਾਂਗੇ। ਤੁਸੀਂ ਖਾਲਸਾਈ ਪਰਚਮ ਤਿਰੰਗੇ ਤੋਂ ਉਹਨਾਂ ਤੋਂ ਅੱਡ ਹੋ ਕੇ ਬਾਕੀ ਕੌਮਾਂ, ਸਾਡਾ ਨਿਸ਼ਾਨ ਸਾਹਿਬ ਤਾਂ ਨਿਸ਼ਾਨ ਸਾਹਿਬ ਹੀ ਰਹਿਣਾ ਉਸ ਨੂੰ, ਲੇਕਿਨ ਈਵਨ ਜਿਹੜਾ ਖਾਲਿਸਤਾਨੀ ਝੰਡਾ ਹੈ ਉਹ ਇੱਕ ਅੱਡ ਝੰਡਾ ਹੋਏਗਾ। ਔਰ ਇਵੇਂ ਹੀ ਜਿਵੇਂ ਸਰਕਾਰੇ ਖਾਲਸਾ ਦਾ ਸਾਨੂੰ ਬਹੁਤ ਸਾਰਿਆਂ ਨੇ ਭੇਜਿਆ ਵੀ ਔਰ ਅਸੀਂ ਉਹ ਦਿਖਾਇਆ ਵੀ ਕਿ ਬਈ ਉਹਦੇ 'ਚ ਰੈਕਟੈਂਗੂਲਰ ਹੈ ਔਰ ਉਸ ਦੇ ਉੱਤੇ ਪਰਸ਼ੀਅਨ ਦੇ ਵਿੱਚ ਜਿਹੜਾ ਅਕਾਲ ਸਹਾਇ ਲਿਖਿਆ ਹੋਇਆ ਹੈ, ਉਹਦੇ ਥੱਲੇ ਸਰਕਾਰੇ ਖਾਲਸਾ ਲਿਖਿਆ ਹੋਇਆ। ਸੋ ਇਹ ਭਵਿੱਖ ਦੇ ਖਾਲਿਸਤਾਨ ਦੇ ਵਿੱਚ ਡਿਸਾਈਡ ਹੋਏਗਾ ਕਿ ਕਿਸ ਕਿਸਮ ਦਾ ਉਹਨਾਂ ਨੇ ਜਿਹੜਾ ਹੈ ਖਾਲਿਸਤਾਨ ਦੇ ਸ਼ਹਿਰੀਆਂ ਨੇ ਬਣਾਉਣਾ। ਲੇਕਿਨ ਮੈਂ ਇਹ ਦੇਖ ਰਿਹਾ ਵੀ ਜਿਸ ਤੇਜ਼ੀ ਦੇ ਨਾਲ ਔਰ ਜਿਸ ਜੁਰਤ ਔਰ ਮਜ਼ਬੂਤੀ ਨਾਲ ਔਰ ਜਿੰਨੇ ਵੱਡੇ ਲੈਵਲ ਦੇ ਉੱਤੇ ਇਹ ਖਾਲਸਾਈ ਝੰਡਿਆਂ ਦਾ ਕੈਂਪੇਨ ਚੱਲਿਆ, ਇੱਕ ਪਾਸੇ ਅਸੀਂ ਘਰ ਘਰ ਤਿਰੰਗਾ, ਇੱਧਰ ਜਵਾਬ ਆਇਆ ਕਿ ਘਰ ਘਰ ਖਾਲਸਾਈ ਝੰਡਾ ਜਾਂ ਘਰ ਘਰ ਕੇਸਰੀ। ਕਿ BBC ਦੀਆਂ 2 ਬੀਬੀਆਂ ਹੀ ਨੇ, ਭਾਵੇਂ ਸਿੱਖ ਬੀਬੀਆਂ ਨੇ, ਅਰਸ਼ਦੀਪ ਕੌਰ ਔਰ ਸੁਮਨਦੀਪ ਕੌਰ, ਉਹਨਾਂ ਨੇ ਪੂਰੀ ਹਿਸਟਰੀ ਫਿਰ ਟਰੇਸ ਕਰਕੇ ਆਰਟੀਕਲ ਕੱਲ੍ਹ ਦੇ BBC ਪੰਜਾਬੀ ਸਰਵਿਸ ਸੀ ਕਿ ਘਰ ਘਰ ਤਿਰੰਗਾ ਮੁਹਿੰਮ ਦੌਰਾਨ ਪੰਜਾਬ 'ਚ ਚਲਾਏ ਜਾ ਰਹੇ ਕੇਸਰੀ ਨਿਸ਼ਾਨ ਸਾਹਿਬ ਦਾ ਕੀ ਹੈ ਇਤਿਹਾਸ। ਹੁਣ ਉਹਨਾਂ ਨੇ, ਕਿਉਂਕਿ ਬਹੁਤ ਸਾਰੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਇੱਕ ਪਾਸੇ ਘਰ ਘਰ ਤਿਰੰਗਾ ਸੀ, ਇੱਧਰ ਘਰ ਘਰ ਖਾਲਸਾ ਹੀ ਝੰਡਾ, ਵੀ ਇਹ ਕੀ ਹੈ। ਫਿਰ ਉਹਨਾਂ ਨੇ ਇਹਨੂੰ ਟਰੇਸ ਕੀਤਾ ਔਰ ਉਹਦੇ 'ਚ ਉਹਨਾਂ ਨੇ ਕੁਝ ਪੰਜਾਬੀ ਯੂਨੀਵਰਸਿਟੀ ਦੇ ਐਕਸਪਰਟ ਔਰ ਇਹਨਾਂ ਸਾਰਿਆਂ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕੀਤੀ ਹੈ। ਹਾਲਾਂ ਉਹਦੇ 'ਚ ਉਹ ਅਸੀਂ ਗੱਲਬਾਤ ਕਰਦੇ ਰਹਿੰਦੇ ਹਾਂ। ਫਿਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਸਿੱਖਾਂ ਦਾ ਹੈ, ਇਹ ਅਕਾਲ ਤਖਤ ਦੇ ਨਾਲ ਜਦੋਂ 5ਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ, ਉਸ ਤੋਂ ਫੌਰਨ ਬਾਅਦ ਜਦੋਂ 6ਵੇਂ ਪਾਤਸ਼ਾਹ ਜਿਹੜੇ ਨੇ ਉਹ ਦਿੱਲੀ ਤਖਤ ਤੋਂ 2 ਫੁੱਟ ਉੱਚਾ ਤਖਤ, 10 ਫੁੱਟ ਉੱਚਾ ਉਦੋਂ ਦਿੱਲੀ ਤਖਤ ਹੁੰਦਾ ਸੀ ਜਿੱਥੇ ਬਾਦਸ਼ਾਹ ਬਹਿੰਦੇ ਸੀ, ਅਕਾਲ ਤਖਤ ਦਾ ਮੁੱਢਲਾ ਥੜਾ ਜਿਹੜਾ, ਜਿਸ ਬਾਰੇ ਸਾਡੇ ਇਤਿਹਾਸ ਨੇ ਕਿਹਾ ਕਿ ਕਿਨਹੀ ਰਾਜ ਨਾ ਹਾਥ ਲਗਾਇਓ, ਬੁੱਢੇ ਤੇ ਗੁਰਦਾਸ ਬਣਾਇਓ। ਔਰ ਇਹ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਔਰ 6ਵੇਂ ਪਾਤਸ਼ਾਹ ਉਸ ਦਾ ਨੀਂਹ ਪੱਥਰ ਰੱਖਦੇ ਨੇ। ਉਹਨਾਂ ਨੇ ਕਿਹਾ ਵੀ ਜਦੋਂ ਉਹ ਬਣਿਆ ਔਰ ਉਹਨਾਂ ਦੀ ਜਿਹੜੀ ਹੈ ਗੁਰਗੱਦੀ ਦੀਆਂ ਰਸਮਾਂ ਬਾਬਾ ਬੁੱਢਾ ਜੀ ਕਰਦੇ ਨੇ, ਤਾਂ ਕਹਿੰਦੇ ਨੇ ਜੀ ਪੁਰਾਣੀ ਜਿਹੜੀ ਹੈ ਉਹ ਰੱਖ ਦਿਓ ਸਾਰਾ ਤੋਸ਼ੇਖਾਨੇ 'ਚ, ਔਰ 2 ਕਿਰਪਾਨਾਂ ਔਰ ਦਸਤਾਰ ਕਲਗੀ ਜ਼ਾਹਰਾ ਤੌਰ ਦੇ ਉੱਤੇ। ਔਰ ਇਸ ਲੇਖ ਦੇ ਮੁਤਾਬਕ ਵੀ, ਹਾਲਾਂ ਇਸ ਦੇ ਉੱਤੇ ਜਿਵੇਂ ਮੈਂ ਕਿਹਾ ਡਿਬੇਟ ਹੈ ਕਿ 5ਵੇਂ ਪਾਤਸ਼ਾਹ ਨੇ ਸ਼ਹਾਦਤ ਤੋਂ ਪਹਿਲਾਂ, ਉਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ 11 ਸਾਲ ਦੀ ਸੀ, ਕਿ ਉਹਨਾਂ ਨੇ ਸੁਨੇਹਾ ਭੇਜਿਆ ਸੀ ਕਿ ਭਾਈ ਆਪਣਾ ਝੰਡਾ ਲਹਿਰਾਣਾ ਔਰ ਮੀਰੀ ਪੀਰੀ ਦੀਆਂ ਤਲਵਾਰਾਂ ਜਾਂ ਜੋ ਇਹ ਡਾਇਰੈਕਟਿਵ ਸੀ ਗੁਰੂ ਸਾਹਿਬ ਦਾ। ਲੇਕਿਨ ਇਸ ਗੱਲ ਤੇ ਸਾਰੇ ਸਹਿਮਤ ਨੇ। ਹਾਲਾਂ ਗੁਰਬਾਣੀ ਦੀ ਇੱਕ 3ਰੇ ਪਾਤਸ਼ਾਹ ਦੇ ਫਰਮਾਨ 'ਚ ਗੁਰੂ ਨਾਨਕ ਸਾਹਿਬ ਦੇ ਇਸ ਘਰ ਦੀ ਗੱਲ ਕਰਦੇ ਆ, ਧੌਲ ਤਵੱਜ ਇਹ ਲਫ਼ਜ਼ ਆਉਂਦਾ ਹੈ। ਧੌਲ ਚਿੱਟੇ ਨੂੰ ਕਹਿੰਦੇ ਨੇ, ਚਿੱਟੇ ਝੰਡੇ ਦੀ ਗੱਲ। ਪਰ ਇੱਕ ਸਿੱਖ ਮਾਨਤਾ ਦੇ ਵਿੱਚ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇਸ ਦਾ ਰੰਗ ਜਿਹੜਾ ਜਦੋਂ ਅਸੀਂ ਕੇਸਰੀ ਕਹਿੰਦੇ ਹਾਂ ਤੇ ਇਸ ਦੇ ਨਾਲ ਜੁੜਦਾ ਹੈ। ਹਾਲਾਂਕਿ ਮੈਂ ਕਿਸੇ ਦਿਨ ਗੱਲ ਕਰਾਂਗਾ ਕਿ ਇਹ ਸਿੰਘ ਲਫ਼ਜ਼ ਹੋਏ, ਕੇਸਰੀ ਦੀ ਰਵਾਇਤ ਹੋਏ, ਇਸ ਗੱਲ ਦਾ ਧਿਆਨ ਰਹੇ ਕਿ ਕੇਸਰੀ ਸੰਸਕ੍ਰਿਤ ਜਾਂ ਹਿੰਦੀ 'ਚ ਸ਼ੇਰ ਨੂੰ ਵੀ ਕਹਿੰਦੇ ਨੇ। ਇਹੀ ਕਾਰਨ ਹੈ ਕਿ ਜੇ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਕਿਹਾ ਤੇ ਆਰੀਆ ਸਮਾਜੀਆਂ ਨੇ ਲਾਜਪਤ ਰਾਏ ਨੂੰ ਜਿਹੜਾ ਪੰਜਾਬ ਕੇਸਰੀ ਕਿਹਾ, ਕਿਉਂਕਿ ਕੇਸਰੀ ਸ਼ੇਰ ਵੀ ਹੈ, ਸਿੰਘ ਵੀ, ਔਰ ਸਿੰਘ ਦੀ ਰਵਾਇਤ ਵੀ ਰਾਜਪੂਤ ਟ੍ਰਾਈਬਸ ਦੇ ਵਿੱਚ ਪਹਿਲਾਂ ਐਗਜ਼ਿਸਟ ਕਰਦੀ ਸੀ। ਪਰ ਮੈਂ ਇਹਨੂੰ ਕਿਸੇ ਹੋਰ ਦਿਨ ਲਈ ਰਿਜ਼ਰਵ ਕਰਦਾ। ਪਰ ਇਹ ਫਿਰ ਮੀਰੀ ਪੀਰੀ ਦੇ 2 ਨਿਸ਼ਾਨ ਜਿਹੜੇ ਨੇ, ਮੀਰੀ ਪੀਰੀ ਦੀਆਂ 2 ਤਲਵਾਰਾਂ, ਉਸ ਦੇ ਨਾਲ। ਸੋ ਸਾਡਾ ਇਹਨਾਂ ਦਾ ਤਾਂ ਤਿਰੰਗਾ ਹੁਣ ਲੰਗੜਾ ਜਿਹਾ ਜੰਮਿਆ ਤੇ 75 ਸਾਲ ਇਹਨਾਂ ਨੂੰ ਹੋਏ ਨੇ। ਸਾਡਾ ਤਾਂ 4 ਸਦੀਆਂ ਤੋਂ ਜਿਹੜਾ ਖਾਲਸਾਈ ਝੰਡੇ, ਮੀਰੀ ਪੀਰੀ ਦੇ ਪ੍ਰਤੀਕ ਜਿਹੜੇ ਨੇ, ਇਹ ਸਾਡੀ ਰਵਾਇਤ ਹੁਣ ਇਸ ਵਾਰ, ਕਿਉਂਕਿ ਗੁਰਦੁਆਰਿਆਂ 'ਚ ਤਾਂ ਝੂਲਦਾ ਹੀ ਨੇ, ਉਹਦੇ 'ਚ ਬਹੁਤਿਆਂ ਨੂੰ ਹੁੰਦਾ ਜੀ ਕਿ ਇਹ ਕਸਟਮਰੀ ਹੈ ਜਾਂ ਇਹ ਰਵਾਇਤੀ ਹੈ। ਪਰ ਹੁਣ ਜਦੋਂ ਤਿਰੰਗੇ ਦੀ ਹਿੱਕ ਦੇ ਵਿੱਚ ਜਿਹੜਾ ਉਹ ਸਾਡਾ ਨਿਸ਼ਾਨ ਵੱਜਿਆ, ਸੋ ਤਿਰੰਗੇ ਨੂੰ ਪੀਅਰਸ ਕਰਕੇ ਇਹ ਝੁਲਾਉਣ ਦਾ ਮਤਲਬ ਸੀ ਕਿ ਅਸੀਂ ਤਿਰੰਗੇ ਵਾਲੇ ਨਹੀਂ ਹੈ, ਅਸੀਂ ਅੱਡ ਰਾਜ ਦੇ ਮੁਦਈ ਨਹੀਂ, ਅਸੀਂ ਅੱਡ ਰਾਜ ਲੈਣ ਵਾਲੇ ਹਾਂ। ਅਸੀਂ 1849 ਤੱਕ ਸੋਵਰਨ ਸੀ, ਅੱਜ ਵੀ ਅਸੀਂ ਆਪਣੀ ਸੋਵਰਨਟੀ ਲਈ ਲੜ ਰਹੇ ਹਾਂ, ਕਿਉਂਕਿ ਖਾਲਸੇ ਦਾ ਮਤਲਬ ਹੀ ਹੈ ਬਾਦਸ਼ਾਹ ਜਾਂ ਬਾਗੀ। ਜਾਂ ਖਾਲਸਾ ਸੋਵਰਨ ਹੈ ਜਾਂ ਉਹ ਸੋਵਰਨਟੀ ਲਈ ਲੜ ਰਿਹਾ ਹੈ, ਗੁਲਾਮੀ ਸਟੇਟ ਆਫ ਮਾਈਂਡ। ਔਰ ਇਹੀ ਆਪਣੀ ਪ੍ਰੈਜੈਂਟੇਸ਼ਨ 'ਚ ਮੈਂ ਨਿਊਯਾਰਕ
ਗੁਰਦੁਆਰਾ ਸਾਹਿਬ ਵੀ ਕਿਹਾ ਸੀ ਕਿ ਇਹ ਜਿਹੜਾ ਗੁਲਾਮੀ ਹੈ ਇਹ ਜ਼ਹਿਨੀ ਗੁਲਾਮੀ ਹੈ। ਅੱਛਾ ਜਾਂ ਤੁਸੀਂ ਗੁਲਾਮ ਹੋ ਜਾਂ ਗੁਲਾਮ ਨਹੀਂ ਹੋ। ਬਿਲਕੁਲ ਤੇ ਗੁਲਾਮ ਜਿਹੜਾ ਬਾਹਰਲੇ ਕੋਈ ਕੜੀਆਂ ਬੀੜੀਆਂ ਤੋਂ ਕੋਈ ਬਾਅਦ ਚ ਪਾਉਂਦਾ ਹੋਏਗਾ, ਪਹਿਲਾਂ ਤੁਸੀਂ ਉਹਨੂੰ ਕਬੂਲ ਕਰਦੇ ਹੋ। ਤੇ ਸਿੱਖ ਦਾ ਮਤਲਬ ਹੀ ਇਹ ਹੈ ਕਿ ਸਿੱਖ ਆਪਣੀ ਸੋਵਰਨਟੀ 'ਚ ਯਕੀਨ ਰੱਖਦਾ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਦੁਨੀਆ ਭਰ ਦੇ ਵਿੱਚ ਔਰ ਖ਼ਾਸ ਤੌਰ ਤੇ ਸਾਡੀ ਪੰਜਾਬ ਦੀ ਧਰਤੀ ਨਾਲ ਲੱਗਦੇ ਹਰਿਆਣਾ ਔਰ ਉਹ ਸਾਰੇ ਖਿੱਤੇ ਜਿਹਨੇ ਖਾਲਿਸਤਾਨ ਦਾ ਹਿੱਸਾ ਬਣਨਾ ਹੈ, ਜਿਸ ਸਪਿਰਿਟ ਦੇ ਨਾਲ ਉਹਨਾਂ ਨੇ ਖਾਲਸਾਈ ਪਰਚਮ ਖਾਲਸਾਈ ਝੰਡੇ ਝੁਲਾਏ ਨੇ, ਜੀ ਉਹਨਾਂ ਨੂੰ ਸੈਲੂਟ। ਬਿਲਕੁਲ। ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।